बैक टू न्यूज़ TV 84 ब्रेक तो बाद भी ਅਸੀਂ ਸਰਦਾਰ ਅਸ਼ਮ ਸਿੰਘ ਜੀ ਦੇ ਨਾਲ ਆਪਣੇ ਸਵਾਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਦੇ ਹਾਂ। ਜੀ ਵੀਰ ਜੀ, ਇੱਕ ਵਾਰ ਫਿਰ ਤੋਂ ਅਸੀਂ ਜਾਣਨਾ ਚਾਹਾਂਗੇ ਕਿ ਤੁਸੀਂ ਕਿਸ ਤਰ੍ਹਾਂ ਖਾਲਿਸਤਾਨ ਸੰਘਰਸ਼ ਵਿੱਚ ਆਏ, ਇਸ ਬਾਰੇ ਥੋੜਾ ਵੇਰਵਾ ਦਿਓ ਸਾਰੀ ਸਿੱਖ ਸੰਗਤਾਂ ਨੂੰ। ਹਾਂਜੀ, ਇੱਕ ਵਾਰ ਫਿਰ ਮੈਂ ਫਤਿਹ ਅਰਜ਼ ਕਰਦਾ ਜੀ ਸਮੂਹ ਸਰੋਤਿਆਂ ਨੂੰ। ਤੇ ਜਿਹੜੀ ਗੱਲਬਾਤ ਅਸੀਂ ਕਰ ਰਹੇ ਸੀ ਜੀ ਕਿ ਮੈਂ ਕਿਵੇਂ ਸੰਘਰਸ਼ ਦੇ ਵਿੱਚ ਆਇਆ, ਕਿ ਜਦੋਂ 84 ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਮਾਹੌਲ ਜਿਹੜਾ ਪੂਰਾ ਤਣਾਅ ਦੇ ਵਿੱਚ ਸੀ ਜੀ, ਤੇ ਉਸ ਵੇਲੇ ਮੈਂ ਜਲੰਧਰ ਦੇ ਵਿੱਚ ਬਿਜ਼ਨਸ ਕਰਦਾ ਸੀ ਤੇ ਅਸੀਂ ਉਹ ਜਿਹੜੀ ਰਾਤੋਂ ਰਾਤ ਕਿਵੇਂ ਜਿਹੜੀ ਉਹ ਮੈਜੋਰਟੀ ਕਮਿਊਨਿਟੀ ਦੇ ਦਿਮਾਗ ਦੇ ਵਿੱਚ ਜਾਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਰਾਤੋਂ ਰਾਤ ਕਿਵੇਂ ਜਿਹੜਾ ਵਰਤਾਰਾ ਉਹਨਾਂ ਦਾ ਬਦਲਿਆ ਤੇ ਕਿਵੇਂ ਅਸੀਂ ਨਫ਼ਰਤ ਉਹਨਾਂ ਦੀਆਂ ਅੱਖਾਂ 'ਚ ਦੇਖੀ। ਹਾਂਜੀ, ਕਿ ਇੱਕ ਪਾਸੇ ਤਾਂ ਦਰਬਾਰ ਸਾਹਿਬ ਤੇ ਹਮਲਾ ਕਰਕੇ ਤੇ ਇਹੋ ਜਿਹੀਆਂ ਅਫਵਾਹਾਂ ਛੱਡੀਆਂ ਜਾ ਰਹੀਆਂ ਨੇ ਕਿ ਜਿਹੜੀਆਂ ਸਿੱਖ ਧਰਮ ਨੂੰ ਕਲੰਕਿਤ ਕਰਨ ਵਾਲੀਆਂ, ਦੂਜੇ ਪਾਸੇ ਸਿੱਖਾਂ ਨੂੰ ਇੱਕ ਤਰ੍ਹਾਂ ਬੰਨ੍ਹ ਕੇ ਮਾਰਿਆ ਜਾ ਰਿਹਾ ਹੈ। ਜੀ ਸੋ ਉੱਥੇ ਹਾਲਾਤ ਇਹੋ ਜਿਹੇ ਬਣ ਗਏ ਕਿ ਸਾਨੂੰ ਉਹ ਜਿਹੜਾ ਪੰਜਾਬ ਜਿਹੜਾ ਛੱਡ ਕੇ ਬਾਹਰ ਆਉਣਾ ਪਿਆ। 84 ਦਸੰਬਰ 'ਚ ਮੈਂ ਬਾਹਰ ਆਇਆ ਤੇ ਅਸੀਂ ਜਦੋਂ ਇੱਥੇ ਅਮਰੀਕਾ 'ਚ ਆਏ ਉਸ ਤੋਂ ਬਾਅਦ 3 ਸਾਲ ਲਗਾਤਾਰ ਮੈਂ ਆਪਣੇ ਤੌਰ ਤੇ ਸੰਘਰਸ਼ ਕਰਦੇ ਆ ਕਿ ਚੰਗੇ ਸੰਘਰਸ਼ਵਾਦੀ ਲੋਕਾਂ ਨਾਲ ਮੇਰਾ ਸੰਪਰਕ ਹੋਵੇ ਜੀ। ਸੋ 89 ਤੋਂ ਲੈ ਕੇ 90 ਦੇ ਵਿੱਚ ਮੈਂ ਯੂਥ ਜੁਆਇਨ ਕੀਤੀ ਹੈ ਤੇ ਉਸ ਤੋਂ ਬਾਅਦ ਅਸੀਂ ਪਿੱਛਾ ਮੁੜ ਕੇ ਨਹੀਂ ਦੇਖਿਆ ਜੀ। 90 ਤੋਂ ਲੈ ਕੇ ਹੁਣ ਤੱਕ ਪਹਿਲਾਂ ਜਿਹੜਾ ਸਿੱਖ ਯੂਥ ਅਮਰੀਕਾ ਦੇ ਵਿੱਚ ਤਕਰੀਬਨ 19 ਸਾਲ ਜਿਹੜੀ ਹੈ ਸੇਵਾ ਕੀਤੀ ਹੈ, ਜਿਸ 'ਚ ਬਹੁਤਾ ਲੰਮਾ ਸਮਾਂ ਮੈਂ ਸੀਨੀਅਰ ਵਾਈਸ ਪ੍ਰਧਾਨ ਰਿਹਾ ਜੀ। ਔਰ ਇਹ ਗੱਲ ਜਿਹੜੇ ਅਮਰੀਕਾ 'ਚ ਖਾਸ ਕਰ ਜਾਂ ਕੈਨੇਡਾ 'ਚ ਰਹਿੰਦੇ ਸਰੋਤੇ ਆ, ਈਵਨ ਮੈਨੂੰ ਘੱਟੋ ਘੱਟ 6-7 ਕੰਟਰੀਜ਼ ਦੇ ਵਿੱਚ ਜਾਣ ਦਾ ਮੌਕਾ ਮਿਲਿਆ। ਉੱਥੇ ਜਾ ਕੇ ਅਸੀਂ ਜਿਹੜਾ ਕੌਮੀ ਸੰਘਰਸ਼ ਹੈ ਉਹਦੀ ਗੱਲਬਾਤ ਕੀਤੀ ਹੈ ਜੀ ਤੇ ਅਸੀਂ ਲੋਕਾਂ ਨੂੰ ਦੱਸਿਆ ਕਿ ਭਾਈ ਜਿਹੜੀ ਸਿੱਖਾਂ ਨੂੰ ਆਪਣਾ ਦਰ ਘਰ ਆਜ਼ਾਦ ਰਾਜ ਖਾਲਿਸਤਾਨ ਕਿਉਂ ਚਾਹੀਦਾ ਹੈ। ਹਾਂਜੀ। ਸੋ ਇਹ ਸੀ ਸਾਡੇ ਸੰਘਰਸ਼ ਦੀ ਦੂਸਰੀ ਗੱਲ। ਇਹ 'ਚ ਮੈਂ ਇਹ ਜ਼ਰੂਰ ਐਡ ਕਰਨੀ ਚਾਹੁੰਦਾ ਕਿ ਅਸੀਂ ਕਿਉਂਕਿ ਪਿਤਾ ਪੁਰਖੀ ਜਿਹੜੇ ਸੰਘਰਸ਼ਵਾਦੀ ਸੀਗੇ, ਸਾਡੇ ਪੜਦਾਦਾ ਜੀ ਪੰਜਾਬੀ ਸੂਬੇ ਦੇ ਮੋਰਚੇ 'ਚ, ਜੈਤੋਂ ਦੇ ਮੋਰਚੇ 'ਚ, ਹੋਰ ਜਿਹੜੇ ਵੀ ਸਿੱਖਾਂ ਦੀ ਜਾਂ ਹਿੰਦੁਸਤਾਨ ਦੀ ਆਜ਼ਾਦੀ ਲਈ ਮੋਰਚੇ ਲੱਗੇ, ਉਹਨਾਂ 'ਚ ਵੱਧ ਚੜ ਕੇ ਉਹਨਾਂ ਨੇ ਜੇਲ੍ਹਾਂ ਕੱਟੀਆਂ ਜੀ ਔਰ ਬਹੁਤ ਸਖਤ ਸਿਆਮਾਂ ਉਹਨਾਂ ਨੇ ਕੱਟੀਆਂ। ਉਸ ਤੋਂ ਬਾਅਦ ਸਾਡੇ ਦਾਦਾ ਜੀ ਉਹਨਾਂ ਨੇ ਧਰਮ ਯੁੱਧ ਮੋਰਚੇ ਦੇ ਵਿੱਚ ਜੇਲ੍ਹਾਂ ਕੱਟੀਆਂ, ਸਾਡੇ ਪਿਤਾ ਜੀ, ਸਾਡੇ ਹੋਰ ਬ੍ਰਦਰ, ਯਾਨੀ ਅਸੀਂ ਪਿਤਾ ਪੁਰਖੀ ਇਸ ਕੰਮ ਦੇ ਵਿੱਚ ਸਾਡਾ ਲਾ ਲਓ ਕਿ ਅਸੀਂ ਪੰਥਕ ਸੀਗੇ। ਔਰ ਇਹ ਗੱਲ ਜਿਹੜੀ ਹੈ ਹਮੇਸ਼ਾ ਸਾਡੇ ਟੌਪ ਆਫ ਦਾ ਮਾਈਂਡ ਰਹੀ ਕਿ ਅਸੀਂ ਭਾਈ ਕੌਮ ਦੀ ਜਿਹੜੇ ਨਾਲ ਇੰਨਾ ਧੱਕਾ ਹੋ ਰਿਹਾ ਹੈ, ਇੰਨਾ ਜ਼ਬਰ ਹੋ ਰਿਹਾ ਹੈ, ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਰੋਕਿਆ ਜਾਣਾ ਚਾਹੀਦਾ। ਜੀ ਬਿਲਕੁਲ। ਤੇ ਵੀਰ ਜੀ, ਤੁਸੀਂ ਇਹ ਵੀ ਦੱਸੋ ਕਿ ਹੁਣ ਖਾਲਿਸਤਾਨ ਦਾ ਸੰਘਰਸ਼ ਅੱਜ ਕਿੱਥੇ ਪਹੁੰਚਿਆ ਹੈ, ਇਸ ਬਾਰੇ ਵੀ ਥੋੜਾ ਵੇਰਵਾ ਦਿਓ। ਹਾਂ, ਇਹ ਗੱਲ ਜਿਹੜੀ ਆ ਮੈਂ ਜ਼ਰੂਰ ਆਪਣੇ ਸਰੋਤਿਆਂ ਨਾਲ ਸ਼ੇਅਰ ਕਰਨੀ ਚਾਹੁੰਦਾ ਕਿ ਬਹੁਤ ਵਾਰੀ ਅਸੀਂ ਇੱਦਾਂ ਸੋਚਦੇ ਹਾਂ ਕਿ ਦੇਖੋ ਜੀ ਆਮ ਪ੍ਰਚਾਰ ਕੀਤਾ ਜਾਂਦਾ ਇਹ ਏਜੰਸੀਆਂ ਵੱਲੋਂ ਜਾਂ ਉਹਨਾਂ ਦੇ ਜਿਹੜੇ ਅਪਾਇੰਟ ਕੀਤੇ ਹੋਏ ਬੰਦੇ ਆ ਜਾਂ ਗੁਰੂ ਘਰਾਂ 'ਚ ਜਾਂ ਹੋਰ ਸੰਸਥਾਵਾਂ 'ਚ, ਉਹ ਦਿਨ ਰਾਤ ਹੀ ਪ੍ਰਚਾਰ ਕਰਦੇ ਆ ਜੀ ਦੇਖੋ ਜੀ ਅਸੀਂ ਬਹੁਤ ਨੁਕਸਾਨ ਕਰਵਾ ਲਿਆ, ਅਸੀਂ ਕੀ ਖੱਟਿਆ, ਹਾਂਜੀ ਇੰਨੇ ਮੁੰਡੇ ਮਰਵਾ ਲਏ, ਇੰਨਾ ਨੁਕਸਾਨ ਹੋ ਗਿਆ, ਗੁਰੂ ਘਰਾਂ ਦੀ ਬੇਅਦਬੀ ਹੋ ਗਈ। ਇਹ ਸਾਰੀਆਂ ਗੱਲਾਂ ਅਸੀਂ ਮੰਨਦੇ ਹਾਂ। ਉਹਦੇ ਕਾਰਨ ਕੀ ਹੈ ਕਿ ਅਸੀਂ ਜਿਹੜੇ ਦੁਸ਼ਮਣ ਨਾਲ ਸਾਡਾ ਵਾਸਤਾ ਸੀਗਾ ਉਹ ਸਾਡਾ ਪੀਤੀ ਸੀਗਾ ਔਰ ਉਹ ਸਾਡੇ ਦੂਸਰੀ ਗੱਲ ਜਿਹੜਾ ਦੂਸਰਾ ਕਾਰਨ ਉਹਦੇ 'ਚ ਸੀ ਕਿ ਸਾਡੇ ਵਿੱਚੋਂ ਹੀ ਜਿਹੜੇ ਉਹਨਾਂ ਨੇ, ਜਿਵੇਂ ਕਿ ਆਮ ਜਿਹੜੇ ਸੰਘਰਸ਼ ਆ ਆਜ਼ਾਦੀ ਦੇ ਉਹਨਾਂ 'ਚ ਇਵੇਂ ਹੀ ਹੁੰਦਾ ਹੈ, ਜੇ ਆਪਾਂ ਦੁਨੀਆ ਭਰ ਦੇ ਸੰਘਰਸ਼ ਦੇਖ ਲਈਏ ਉਹਨਾਂ 'ਚ ਇਵੇਂ ਹੀ ਹੋਇਆ ਕਿ ਉਹਨਾਂ ਕੌਮਾਂ ਦੇ ਵਿੱਚੋਂ ਹੀ ਬੰਦੇ ਜਿਹੜੇ ਆ ਉਹਨਾਂ ਨੂੰ ਖਰੀਦਿਆ ਜਾਂਦਾ ਹੈ, ਉਹਨਾਂ ਨੂੰ ਲਾਲਚ ਦਿੱਤੇ ਜਾਂਦੇ ਆ, ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਔਰ ਫਿਰ ਉਹਨਾਂ ਕੋਲੋਂ ਕੰਮ ਲਿਆ ਜਾਂਦਾ ਹੈ। ਇਹ ਜਿਹੜਾ ਪ੍ਰਚਾਰ ਕੀਤਾ ਗਿਆ ਕਿ ਭਾਈ ਅਸੀਂ ਬਹੁਤ ਕੁਝ ਗਵਾ ਲਿਆ ਪਰ ਖੱਟਿਆ ਕੁਝ ਨਹੀਂ, ਇਹ ਗੱਲ ਜਿਹੜੀ ਆ ਬਿਲਕੁਲ ਸਹੀ ਨਹੀਂ ਹੈਗੀ। ਉਹਦਾ ਕਾਰਨ ਕੀ ਹੈ ਕਿ ਅਸੀਂ ਅਜੇ ਸਿਰਫ 27-28 ਸਾਲ ਸਾਡਾ ਪੁਰਾਣਾ ਜਿਹੜਾ ਸੰਘਰਸ਼ ਹੈ, ਅਸੀਂ ਆਜ਼ਾਦੀ ਦੀ ਲੜਾਈ ਲੜ ਰਹੇ ਹਾਂ। ਇਹ ਕੋਈ 2-4 ਕਿੱਲਿਆਂ ਮੁਰੱਬਿਆਂ ਦੀ ਗੱਲ ਨਹੀਂ ਹੈ। ਹਾਂਜੀ, ਇੱਕ ਉਸ ਸਰਕਾਰ ਦੇ ਨਾਲ ਸਾਡਾ ਮੱਥਾ ਲੱਗਿਆ ਹੋਇਆ ਜਿਹੜੀ ਕਿ ਇੱਕ ਉਸ ਕੰਟਰੀ ਦੇ ਵਿੱਚ ਜਿਨ੍ਹਾਂ ਦੀ ਗਿਣਤੀ ਵੀ 70% ਤੋਂ ਉੱਤੇ ਹੈ ਔਰ ਉਹ ਜੇ ਤੁਸੀਂ ਆਪਣੇ ਧਰਮ ਜਿਹੜਾ ਸਾਡਾ ਧਰਮ ਗ੍ਰੰਥ ਹੈ ਗੁਰੂ ਗ੍ਰੰਥ ਸਾਹਿਬ, ਜੇ ਉਹਨੂੰ ਪੜ੍ਹੀਏ ਤਾਂ ਸਾਨੂੰ ਉਸ ਆਪਣੇ ਦੁਸ਼ਮਣ ਦੀ ਜਿਹੜੀ ਫਿਤਰਤ ਹੈ ਉਹ ਵੀ ਸਾਡੇ ਸਾਹਮਣੇ ਆ ਜਾਊਗੀ। ਅਸੀਂ ਜਿਹੜਾ ਸੰਘਰਸ਼ ਲੜ ਰਹੇ ਹਾਂ ਉਹਦੇ 'ਚ ਸਾਨੂੰ ਦੋਹਰੀ ਮਾਰ ਇਹ ਪੈ ਰਹੀ ਹੈ ਕਿ ਇੱਕ ਤਾਂ ਸਾਨੂੰ ਆਪਣਿਆਂ ਨਾਲ ਲੜਨਾ ਪੈ ਰਿਹਾ ਹੈ, ਹਾਂਜੀ, ਦੂਜਾ ਸਾਨੂੰ ਉਸ ਆਪਣੇ ਦੁਸ਼ਮਣ ਨਾਲ ਲੜਨਾ ਪੈ ਰਿਹਾ ਜਿਹੜਾ ਕਿ ਸਾਨੂੰ ਹਰ ਹੀਲੇ ਜਿਹੜਾ ਆਪਣਾ ਗੁਲਾਮ ਬਣਾ ਕੇ ਰੱਖਣਾ ਚਾਹੁੰਦਾ ਹੈ ਜੀ। ਪਰ ਉਹ ਗੱਲ ਭੁੱਲ ਗਿਆ ਕਿ ਇਹ ਉਹ ਕੌਮ ਹੈ ਜਿਨ੍ਹਾਂ ਨੇ ਜੇ ਆਪਣੀ ਕੌਮ ਦਾ ਇੱਕ ਆਖਰੀ ਬੱਚਾ ਵੀ ਜਿਹੜਾ ਹੈ ਉਹ ਰਹਿ ਬਾਕੀ ਬਚੇ ਤਾਂ ਇਹ ਗੁਲਾਮੀ ਕਬੂਲ ਨਹੀਂ ਕਰਨਗੇ ਜੀ। ਸੋ ਇਹ ਗੱਲ ਜਿਹੜੀ ਹੈ ਆਪਣੇ ਸਿੱਖਾਂ ਲਈ ਖਾਸ ਕਰਕੇ ਮੈਸੇਜ ਹੈ ਕਿ ਭਾਈ ਸਿੱਖ ਜਿਹੜਾ ਜਾਂ ਤਾਂ ਉਹ ਬਾਦਸ਼ਾਹ ਜਾਂ ਬਾਗੀ ਆ ਜੀ। ਬਿਲਕੁਲ। ਤੇ ਅਸੀਂ ਆਪਣੀ ਜਿਹੜੀ ਬਾਦਸ਼ਾਹਤ ਕਾਇਮ ਕਰਨ ਵਾਸਤੇ
ਅਸੀਂ ਨਾ ਅਸੀਂ ਕਦੀ ਗੁਲਾਮੀ ਜਿਹੜੀ ਹੈ ਕਬੂਲ ਕੀਤੀ ਹੈ ਤੇ ਨਾ ਅਸੀਂ ਕਰਾਂਗੇ। ਹਾਂਜੀ ਅੱਜ ਮੈਂ ਆਪਣੇ ਤੌਰ ਤੇ ਗੱਲ ਕਰਨਾ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਕੰਮ ਕਰ ਰਿਹਾ ਹਾਂ ਔਰ ਜਿੱਥੇ ਵੀ ਅਸੀਂ ਜਾਂਦੇ ਹਾਂ ਅਸੀਂ ਇਹ ਸੁਨੇਹਾ ਦਿੰਦੇ ਹਾਂ ਕਿ ਭਾਈ ਸਾਡੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਵੀ ਇਹ ਗੱਲ ਕਹੀ ਹੈ ਕਿ ਸਾਨੂੰ ਕਿਸੇ ਦੇ ਖੂਨ ਦੀ ਲੋੜ ਨਹੀਂ ਹੈ। ਜਿਵੇਂ ਕਿ ਹਿੰਦੁਸਤਾਨ ਦੀ ਆਜ਼ਾਦੀ ਵੇਲੇ ਉਹਨਾਂ ਦੇ ਲੀਡਰਾਂ ਨੇ ਕਿਹਾ ਕਿ ਤੁਸੀਂ ਖੂਨ ਦਿਓ ਅਸੀਂ ਤੁਹਾਨੂੰ ਆਜ਼ਾਦੀ ਦੇਵਾਂਗੇ। ਹਾਂਜੀ ਪਰ ਸਾਡੇ ਕਿਸੇ ਲੀਡਰ ਨੇ ਅੱਜ ਤੱਕ ਚਾਹੇ ਉਹ ਪੰਜ ਪ੍ਰਧਾਨੀ ਹੋਵੇ ਜਾਂ ਕੋਈ ਵੀ ਹੋਵੇ ਕਿਸੇ ਨੇ ਇਹ ਨਹੀਂ ਕਿਹਾ ਕਿ ਤੁਸੀਂ ਸਾਨੂੰ ਖੂਨ ਦਿਓ ਤੇ ਅਸੀਂ ਤੁਹਾਨੂੰ ਆਜ਼ਾਦੀ ਦੇਵਾਂਗੇ। ਜੀ ਅਸੀਂ ਹਮੇਸ਼ਾ ਇਹ ਕਿਹਾ ਕਿ ਅਸੀਂ ਇੱਕ ਡੈਮੋਕ੍ਰੈਟਿਕ ਤਰੀਕੇ ਨਾਲ ਜਿਹੜਾ ਇੰਟਰਨੈਸ਼ਨਲ ਲਾਅ ਦੇ ਥੱਲੇ ਰਹਿ ਕੇ ਅਸੀਂ ਆਪਣੀ ਲੜਾਈ ਲੜ ਰਹੇ ਹਾਂ ਹਾਂਜੀ ਔਰ ਅਸੀਂ ਇਸ ਗੱਲ ਲਈ ਪੂਰਾ ਵਚਨਬੱਧ ਹਾਂ ਕਿ ਜਦੋਂ ਤੱਕ ਸਾਡੀ ਕੌਮ ਆਜ਼ਾਦ ਨਹੀਂ ਹੋ ਜਾਂਦੀ ਉਨੀ ਦੇਰ ਅਸੀਂ ਆਪਣਾ ਸੰਘਰਸ਼ ਜਿਹੜਾ ਉਹ ਜਾਰੀ ਰੱਖਾਂਗੇ। ਜੀ ਬਿਲਕੁਲ ਵੀਰ ਜੀ ਹੁਣ ਅਸੀਂ ਤੁਹਾਨੂੰ ਸਿੱਖ ਮੁੱਦਿਆਂ ਬਾਰੇ ਵੀ ਗੱਲਬਾਤ ਕਰਦੇ ਹਾਂ। ਜਿਸ ਤੁਸੀਂ ਜਾਣਦੇ ਹੋ ਕਿ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਬਾਦਲ ਨੂੰ ਨਾਰਥ ਅਮਰੀਕਾ ਵਿੱਚ ਕਾਨੂੰਨੀ ਪ੍ਰੋਸੈਸ ਰਾਹੀਂ ਰੋਕ ਦਿੱਤਾ ਗਿਆ ਹੈ। ਇਸ ਸੰਬੰਧੀ ਵਿਸਕਾਂਸਨ ਦੀ ਅਦਾਲਤ ਵਿੱਚ ਪਹਿਲੀ ਪਟੀਸ਼ਨ 6 ਫॉर ਜਸਟਿਸ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕੀਤੀ ਗਈ ਸੀ। ਇਸ ਸੰਬੰਧੀ ਤੁਸੀਂ ਕੁਝ ਕਹਿਣਾ ਚਾਹੋਗੇ? ਹਾਂ ਜ਼ਰੂਰ ਕਹਿਣਾ ਚਾਹਾਂਗੇ। ਜੇ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਕਿ ਜਿਹੜਾ ਉਹਦੇ 'ਚ ਬਹੁਤ ਵੱਡਾ ਰੋਲ ਹੈਗਾ 6 ਫॉर ਜਸਟਿਸ ਗੁਰਪਤਵੰਤ ਸਿੰਘ ਜੀ ਪੰਨੂ, ਉਹਨਾਂ ਨੂੰ ਮੇਰਾ ਤਕਰੀਬਨ ਉਹਨਾਂ 15-16 ਸਾਲ ਦਾ ਪੁਰਾਣਾ ਉਹਨਾਂ ਨਾਲ ਕਲੋਜ਼ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਜੀ ਔਰ ਬਹੁਤ ਹੀ ਵਧੀਆ ਤਰੀਕੇ ਨਾਲ ਦ੍ਰਿੜ ਤਰੀਕੇ ਨਾਲ ਉਹ ਗੱਲਬਾਤ ਆਪਣਾ ਕੰਮ ਕਰਦੇ ਆ। ਮੈਨੂੰ ਪਤਾ ਹੈ ਕਿ ਸਰਕਾਰਾਂ ਦੇ ਜਿਹੜੇ ਇੱਥੇ ਬੀਜੇ ਹੋਏ ਜਿਹੜੇ ਲੋਕ ਨੇ ਜਾਂ ਇਦਾਂ ਮੈਂ ਦੂਸਰੇ ਲਫ਼ਜ਼ਾਂ 'ਚ ਇਹ ਕਹਾਂ ਕਿ ਜਿਹੜੇ ਉਹਨਾਂ ਦੇ ਖਰੀਦੇ ਹੋਏ ਲੋਕ ਨੇ ਉਹ ਇਹ ਬੜਾ ਪ੍ਰਚਾਰ ਕਰ ਰਹੇ ਨੇ ਜੀ ਇਹ ਫੋਕੀ ਸ਼ੋਹਰਤ ਹੈ ਜੀ ਫਲਾਣਾ ਹੈ। ਪਰ ਮੈਂ ਕਹਿੰਦਾ ਵੀ ਤੁਸੀਂ ਘੰਟਾ 2 ਘੰਟੇ ਆਪਣਾ ਕੰਮ ਛੱਡ ਕੇ ਕੌਮ ਲਈ ਕੁਝ ਕਰਕੇ ਦੱਸੋ ਫਿਰ ਅਸੀਂ ਮੰਨੀਏ ਕਿ ਹਾਂ ਵੀ ਤੁਸੀਂ ਵਾਕਈ ਅਸਲੀ ਸ਼ੋਹਰਤ ਵਾਸਤੇ ਕੰਮ ਕਰ ਰਹੇ ਹੋ। ਤੁਸੀਂ ਬਿਨਾਂ ਕਿਸੇ ਗਰਜ ਤੋਂ ਬਿਨਾਂ ਕਿਸੇ ਲਾਲਚ ਤੋਂ ਜਾ ਕੇ ਉਹਨਾਂ ਦੀ ਚਾਪਲੂਸੀ ਕਰਦੇ ਹੋ, ਉਹਨਾਂ ਕੰਮਾਂ ਦੀ, ਉਹਨਾਂ ਲੀਡਰਾਂ ਦੀ, ਉਹਨਾਂ ਪਾਰਟੀਆਂ ਦੀ ਜਿਨ੍ਹਾਂ ਦਾ ਆਪਣਾ ਵਜੂਦ ਕੋਈ ਨਹੀਂ ਹੈ, ਜਿਨ੍ਹਾਂ ਦਾ ਆਪਣਾ ਇਖਲਾਕ ਕੋਈ ਨਹੀਂ ਹੈ। ਦੂਜੀ ਗੱਲ ਜਿਹੜੀ ਸਾਡੀ ਜਿਹੜੀ ਪਾਰਟੀ ਨਾਲ ਸੰਬੰਧਿਤ ਗੱਲ ਹੈ, ਸਾਡੇ ਪਾਰਟੀ ਦੇ 3 ਮੈਂਬਰ ਭਾਈ ਜੀਤ ਸਿੰਘ ਜੀ ਆਲੋਆਰਖ ਜਿਹੜੇ ਸਾਡੇ ਜਨਰਲ ਸਕੱਤਰ ਨੇ ਨੈਸ਼ਨਲ ਦੇ ਤੇ ਜਿਹੜੀ ਉਹਨਾਂ ਦੀ ਬੀਬੀ ਧਰਮ ਪਤਨੀ ਉਹਨਾਂ ਦੀ ਬੀਬੀ ਗੁਰਦੀਪ ਕੌਰ ਜੀ ਤੇ ਤੀਸਰਾ ਸਿੰਘ ਹੈਗੀ ਭਾਈ ਜਗਤਾਰ ਸਿੰਘ ਜੀ ਜਿਨ੍ਹਾਂ ਨੇ ਐਫੀਡੇਵਿਟ ਦਿੱਤਾ ਹੈ ਕਿ ਇਹ ਪ੍ਰਕਾਸ਼ ਸਿੰਘ ਬਾਦਲ ਉਹ ਬੰਦਾ ਹੈ ਜਿਹਨੇ ਸਿੱਖਾਂ ਦੇ ਕਾਤਲਾਂ ਨੂੰ ਉਹਨਾਂ ਪੁਲਿਸ ਅਫਸਰਾਂ ਨੂੰ ਸਰਪ੍ਰਸਤੀ ਦਿੱਤੀ ਹੈ ਜਿਨ੍ਹਾਂ ਨੇ ਸਿੱਖਾਂ ਦੇ ਬੱਚਿਆਂ ਦੇ ਝੂਠੇ ਮੁਕਾਬਲੇ ਬਣਾਏ ਹੈ, ਉਹਨਾਂ ਨੂੰ ਕੋਕੋ ਕੇ ਸ਼ਹੀਦ ਕੀਤਾ ਹੈ ਔਰ ਅੱਜ ਵੀ ਕਰ ਰਹੇ ਆ ਜੀ। ਸੋ ਇਹ ਸਾਡੀ ਪਾਰਟੀ ਦਾ ਜਿਹੜਾ ਏਜੰਡਾ ਹੈ ਅਸੀਂ ਉਹਦੇ ਨਾਲ ਜਿੰਨੀ ਕਿ ਸਾਡੇ ਕੋਲ ਗੁੰਜਾਇਸ਼ ਹੁੰਦੀ ਹੈ ਉਹਦੀ ਮਾਇਕ ਮਦਦ ਵੀ ਕਰਦੇ ਆ ਉਹਨਾਂ ਦੀ 6 ਫॉर ਜਸਟਿਸ ਦੀ। ਪਰ ਅਸੀਂ ਜਿਹੜਾ ਸਾਡਾ ਵੱਧ ਤੋਂ ਵੱਧ ਸਾਡੀ ਮੋਰਲ ਸਪੋਰਟ ਜਿਹੜੀ ਹੈ ਜਾਂ ਹੋਰ ਜਿਸ ਤਰ੍ਹਾਂ ਦਾ ਵੀ ਉਹਨਾਂ ਨੂੰ ਕੋਈ ਐਫੀਡੇਵਿਟ ਜਾਂ ਹੋਰ ਕੋਈ ਮਦਦ ਚਾਹੀਦੀ ਹੈ ਅਸੀਂ ਹਰ ਵੇਲੇ ਉਹਨਾਂ ਦੇ ਨਾਲ ਖੜਦੇ ਹਾਂ। ਜੀ ਬਿਲਕੁਲ ਤੇ ਵੀਰ ਜੀ ਸਾਡੇ ਕੋਲ ਤੁਹਾਡੇ ਸਵਾਲ ਤਾਂ ਹੋਰ ਵੀ ਬਹੁਤ ਸਾਰੇ ਨੇ ਪਰ ਸਾਡਾ ਵਕਤ ਹੁਣ ਸਮਾਪਤੀ ਵੱਲ ਜਾ ਰਿਹਾ ਹੈ। ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਸਾਡੇ ਸਿੱਖ ਸੰਗਤਾਂ ਦੇ ਰੂਬਰੂ ਹੋਏ ਆ। ਫਿਰ ਤੋਂ ਅਸੀਂ ਚਾਹਾਂਗੇ ਕਿ ਸਾਡੇ ਸਿੱਖ ਸੰਗਤਾਂ ਦੇ ਇੱਕ ਵਾਰ ਫਿਰ ਤੋਂ ਰੂਬਰੂ ਹੋਵੋ, ਸਾਡੇ ਬਾਕੀ ਸਵਾਲਾਂ ਦੇ ਵੀ ਜਵਾਬ ਜ਼ਰੂਰ ਦਿਓ। ਪਰ ਵੀਰ ਜੀ ਤਦ ਤੱਕ ਲਈ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰਸ ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।